ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 8 ਸਤੰਬਰ 2015 23 ਭਾਦੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਅੱਜ ਦੇ ਅਹਿਮ ਮੁੱਦੇ। ਅੱਜ ਅਸੀਂ ਪਹਿਲਾਂ ਇੰਟਰਨੈਸ਼ਨਲ ਤੋਂ ਸ਼ੁਰੂ ਕਰਦੇ ਹਾਂ। ਜਦੋਂ ਪਿਛਲੇ ਦਿਨਾਂ 'ਚ ਪ੍ਰਧਾਨ ਮੰਤਰੀ ਭਾਰਤ ਦਾ ਨਰਿੰਦਰ ਮੋਦੀ ਆਸਟ੍ਰੇਲੀਆ ਆਇਆ ਤੇ ਜਿਹੜੀ ਇੱਕ ਚੀਜ਼ ਦੇ ਉੱਤੇ ਬੜਾ ਜ਼ੋਰ ਦਿੱਤਾ ਗਿਆ ਪ੍ਰਾਪਤੀ ਕਿ ਜੀ ਆਸਟ੍ਰੇਲੀਆ ਦੇ ਨਾਲ ਨਿਊਕਲੀਅਰ ਪਲਾਂਟਸ ਭਾਵੇਂ ਪੀਸਫੁਲ ਹੋਣ ਜਾਂ ਬੌਂਬ ਮੇਕਿੰਗ ਹੋਏ, ਉਹਦੇ 'ਚ ਬੇਸਿਕ ਜਿਹੜਾ ਕੰਪੋਨੈਂਟ ਆ ਉਹ ਯੂਰੇਨੀਅਮ ਹੈ। ਔਰ ਆਸਟ੍ਰੇਲੀਆ ਦੁਨੀਆ ਦਾ ਐਸਾ ਮੁਲਕ ਹੈ, ਦੁਨੀਆ 'ਚ ਜਿੰਨਾ ਯੂਰੇਨੀਅਮ ਹੁਣ ਤੱਕ ਨੋਨ ਹੈ, ਪਤਾ ਹੈ ਜਿਹਦੇ ਬਾਰੇ, ਉਹਦਾ ਤੀਸਰਾ ਹਿੱਸਾ ਆਸਟ੍ਰੇਲੀਆ ਦੇ ਵਿੱਚ ਹੈ ਜੀ। ਸੋ ਇਹ ਹੋਇਆ ਕਿ ਜੀ ਔਰ ਕਾਫੀ ਦੇਰ ਤੱਕ ਆਸਟ੍ਰੇਲੀਆ ਦੇ ਵਿੱਚ ਜਿਹੜਾ ਇਸ ਪਾਰਟ ਨੂੰ ਲੈ ਕੇ ਰੁਕਾਵਟ ਰਹੀ, ਕਿਉਂਕਿ ਭਾਰਤ ਨੇ ਦੋ ਸੰਧੀਆਂ ਜਿਹੜੀਆਂ ਕਿ ਨਿਊਕਲੀਅਰ ਮੁੱਦੇ ਦੇ ਉੱਤੇ ਦੁਨੀਆ ਦੇ 170 ਤੋਂ ਜ਼ਿਆਦਾ ਦੇਸ਼ਾਂ ਨੇ ਜਿਹੜੀਆਂ ਨੇ ਉਹਨਾਂ ਤੇ ਦਸਤਖਤ ਕੀਤੇ ਹੋਏ ਸੀ, ਉਹਨਾਂ ਦੋਨਾਂ 'ਚੋਂ ਹੀ ਕਿਸੇ ਤੇ ਦਸਤਖਤ ਨਹੀਂ ਕੀਤੇ ਹੋਏ। ਉਹਨਾਂ ਦੇ ਵਿੱਚ ਇੱਕ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਹੈ ਕਿ ਜਿਹਦੇ 'ਚ ਕਿ ਨਿਊਕਲੀਅਰ ਹਥਿਆਰਾਂ ਦਾ ਪਸਾਰ ਨਹੀਂ ਕਰਨਾ, ਤੇ ਦੂਸਰਾ CTBT ਜਿਹਨੂੰ ਕਹਿੰਦੇ ਨੇ ਕੰਪ੍ਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ, ਕਿ ਅੱਗੋਂ ਕੋਈ ਵੀ ਜਿਹੜਾ ਹੈ ਨਿਊਕਲੀਅਰ ਟੈਸਟ ਨਹੀਂ ਕਰਨਾ। ਸੋ ਕਿਤੇ ਵੀ ਜਦੋਂ ਕੋਈ ਈਵਨ ਜਿਹੜਾ ਨਿਊਕਲੀਅਰ ਸਪਲਾਇਰ ਗਰੁੱਪ ਹੈ 45 ਦੇਸ਼ਾਂ ਦਾ, ਉਹ ਵੀ ਸਾਰੇ ਦੇਸ਼ ਉਹੀ ਨੇ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਦਸਤਖਤ ਕੀਤੇ ਹੋਏ ਨੇ। ਔਰ ਭਾਰਤ ਪਾਕਿਸਤਾਨ ਅੱਜ ਤੱਕ ਵੀ ਜਿਹੜੇ ਕਿ ਨਿਊਕਲੀਅਰ ਪਾਵਰ 1998 'ਚ ਦੋਨੋਂ ਮੁਲਕ ਬਣੇ, ਇਜ਼ਰਾਈਲ ਭਾਵੇਂ ਨਿਊਕਲੀਅਰ ਪਾਵਰ ਹੈ ਲੇਕਿਨ ਉਹਨੇ ਕਦੇ ਵੀ ਕੋਈ ਓਪਨ ਟੈਸਟ ਕਰਕੇ ਆਪਣੇ ਆਪ ਨੂੰ ਡਿਕਲੇਅਰ ਨਹੀਂ ਕੀਤਾ ਹੋਇਆ। ਸੋ ਜਿਹੜੇ ਬਾਕੀ 5 ਵੀਟੋ ਵੀਲਡਿੰਗ ਦੇਸ਼ ਨੇ ਦੁਨੀਆ ਦੇ, ਅਮਰੀਕਾ, ਚਾਈਨਾ, ਫਰਾਂਸ, ਇੰਗਲੈਂਡ ਔਰ ਰਸ਼ੀਆ, ਇਹਨਾਂ ਨੇ ਦਸਤਖਤ ਵੀ ਕੀਤੇ ਹੋਏ ਨੇ, ਪਲੱਸ ਜਿਹੜਾ ਹੈ ਉਹ ਉਸ ਕਿਸਮ ਦਾ ਉਹਨਾਂ ਦਾ ਆਲਰੇਡੀ ਵੀਟੋ ਵੀ ਹੈ ਉਹਨਾਂ ਦੇ ਕੋਲ। ਸੋ ਲੇਕਿਨ ਭਾਰਤ ਨੇ ਕਦੇ ਵੀ ਇਸ ਦੇ ਉੱਤੇ ਦਸਤਖਤ ਨਹੀਂ ਕੀਤੇ। ਇਹਦੇ ਬਾਵਜੂਦ ਪ੍ਰੈਜ਼ੀਡੈਂਟ ਬੁਸ਼ ਦੇ ਪੀਰੀਅਡ 'ਚ, ਕਿਉਂਕਿ 9/11 ਤੋਂ ਬਾਅਦ ਹਾਲਾਤ ਇਸ ਕਿਸਮ ਦੇ ਬਣ ਗਏ ਜਾਂ ਬਣਾ ਦਿੱਤੇ ਗਏ ਕਿ ਇੰਡੀਆ ਨੇ ਉਹਦਾ ਲਾਹਾ ਲਿਆ, ਅਮਰੀਕਾ ਵੀ। ਬੁਸ਼ ਕੋਈ ਮੈਚਿਓਰ ਤਾਂ ਨਹੀਂ ਸੀ ਫੋਰਨ ਪਾਲਿਸੀ ਦੇ ਮਾਮਲੇ, ਤਾਂ ਉਹਨੂੰ ਈਵਨ ਪਤਾ ਵੀ ਨਹੀਂ ਸੀ ਵੀ ਸਾਊਥ ਏਸ਼ੀਆ ਦੇ ਮੁਲਕ ਕਿੰਨੇ ਨੇ ਜੀ। ਸੋ ਉਹ ਇੱਕ ਬੜਾ ਵੱਡਾ ਮੈਂ ਸਮਝਦਾ ਵੀ ਅਮਰੀਕਨ ਨੀਤੀ ਘਾੜਿਆਂ ਨੇ ਗੁਨਾਹ ਕੀਤਾ ਹੈ ਕਿ ਉਸ ਖਿੱਤੇ ਨੂੰ ਇਹਨਾਂ ਨੇ ਨਿਊਕਲੀਅਰ ਐਂਗਲ ਤੋਂ ਬਿਲਕੁਲ ਅਨਸੇਫ ਕਰ ਦਿੱਤਾ। ਪਾਕਿਸਤਾਨ ਬਾਰੇ ਅਸੀਂ ਇਸ ਲਈ ਇਸ ਮੁੱਦੇ ਦੇ ਉੱਤੇ ਉਹਨੂੰ ਦੋਸ਼ੀ ਨਹੀਂ ਠਹਿਰਾਉਂਦੇ ਕਿਉਂਕਿ ਪਾਕਿਸਤਾਨ ਦੀ ਇੱਕ ਬੜੀ ਸਟੈਡਫਾਸਟ ਪਾਲਿਸੀ ਰਹੀ ਹੈ ਇਸ ਮੁੱਦੇ ਤੇ ਕਿ ਜਦੋਂ ਇੰਡੀਆ ਦਸਤਖਤ ਕਰੇਗਾ, ਜੇ ਇੰਡੀਆ NPT ਨਿਊਕਲੀਅਰ ਪ੍ਰੋਲੀਫਰੇਸ਼ਨ CTBT ਤੇ ਦਸਤਖਤ ਕਰੇਗਾ, ਅਸੀਂ ਦਸਤਖਤ ਕਰ ਦਿਆਂਗੇ ਜੀ। ਸੋ ਕਿਉਂਕਿ ਉਹਨਾਂ ਨੇ ਦਸਤਖਤ ਨਹੀਂ ਕੀਤੇ, ਉਹਨਾਂ ਦੇ ਕੋਲ ਸੇਫ ਐਕਸਕਿਊਜ਼ ਵੀ ਹੈ। ਪਰ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਉਸ ਦੇ ਬਾਵਜੂਦ ਕੁਝ ਦੇਸ਼ ਜਿਨ੍ਹਾਂ ਦਾ ਰਵੱਈਆ ਸਖਤ ਸੀ, ਭਾਵੇਂ ਭਾਰਤ ਨੂੰ ਥੋੜਾ ਆਫ ਦਾ ਹੁੱਕ ਵੀ ਕੀਤਾ ਅਮਰੀਕਾ ਨੇ, ਉਹਨਾਂ ਦੇ ਵਿੱਚ ਜਾਪਾਨ ਔਰ ਆਸਟ੍ਰੇਲੀਆ। ਜਾਪਾਨ ਦੇ ਕੋਲ ਕੋਈ ਯੂਰੇਨੀਅਮ ਤਾਂ ਨਹੀਂ ਹੈ, ਪਰ ਜਾਪਾਨ ਕਾਫੀ ਫਾਈਨੈਂਸ਼ੀਅਲ ਏਡ ਦਿੰਦਾ ਹੈ ਇੰਡੀਆ ਨੂੰ ਵੀ, ਪਾਕਿਸਤਾਨ ਨੂੰ ਵੀ ਆਡਡ ਪ੍ਰੋਜੈਕਟਸ ਦੇ ਲਈ। ਕਾਫੀ ਦੇਰ ਜਾਪਾਨ ਨੇ ਉਹ ਜਿਹੜੀ ਏਡ ਹੈ ਉਹਨੂੰ ਘਟਾਇਆ ਜਾਂ ਰੋਕ ਕੇ ਰੱਖਿਆ, ਪਰ ਹੌਲੀ ਹੌਲੀ ਉਹ ਵੀ ਮੈਲੋ ਡਾਊਨ ਕਰ ਲਿਆ ਇਹਨਾਂ ਨੇ। ਤੇ ਆਸਟ੍ਰੇਲੀਆ ਬਾਰੇ ਵੀ ਸੀ ਕਿ ਜੀ ਉਹ ਆਇਆ ਹੋ ਗਿਆ, ਹੁਣ ਜਿਹੜਾ ਖੁੱਲਾ ਯੂਰੇਨੀਅਮ ਮਿਲੇਗਾ, ਕਿੰਨੇ ਹਜ਼ਾਰ ਟਨ ਲੈ ਲਓ, ਕੋਈ ਰੁਕਾਵਟ ਨਹੀਂ ਹੈ। ਪਰ ਅਸੀਂ ਸਮਝਦੇ ਹਾਂ ਫਿਰ ਵੀ ਜਿਹਨਾਂ ਮੁਲਕਾਂ ਦੇ ਵਿੱਚ ਲੋਕਤੰਤਰੀ ਪ੍ਰੈਕਟਿਸਿਸ ਨੇ, ਡਿਸਕਸ਼ਨ ਕਰਕੇ ਡਿਬੇਟ ਕਰਕੇ ਫੈਸਲੇ ਲਏ ਜਾਂਦੇ ਨੇ, ਉਹਦੇ 'ਚ ਭਾਵੇਂ ਕੋਈ ਹਕੂਮਤ ਫੇਵਰਿੰਗ ਵੀ ਹੋਏ ਕਿਸੇ ਦੂਸਰੀ ਹਕੂਮਤ ਨੂੰ ਐਟ ਟਾਈਮਸ ਇਨਰ ਪ੍ਰੈਸ਼ਰ ਕਰਕੇ, ਔਰ ਕਈ ਵਾਰੀ ਮਨੀ ਆਉਂਦੀ ਹੈ ਕਿਉਂਕਿ ਜਦੋਂ ਤੁਸੀਂ ਯੂਰੇਨੀਅਮ ਵੇਚਦੇ ਹੋ ਉਹਦੇ ਪੈਸੇ ਆਉਂਦੇ ਨੇ, ਉਹ ਤੁਹਾਡੀ ਇਕੋਨਮੀ ਦੇ ਵਿੱਚ ਜਿਹੜਾ ਵਧਾਉਂਦਾ ਹੈ ਉਸ ਨੂੰ, ਉਹਦੇ 'ਚ ਮਨੀ ਪੋਰ ਇਨ ਹੁੰਦੀ ਹੈ। ਲੇਕਿਨ ਕਿਤੇ ਨਾ ਕਿਤੇ ਚੈਕਸ ਐਂਡ ਬੈਲੈਂਸਿਸ ਨੇ। ਔਰ ਅੱਜ ਦੀ ਜਿਹੜੀ ਖਬਰ ਈਵਨ ਇੰਗਲਿਸ਼ ਟ੍ਰਿਬਿਊਨ ਦੀ ਹੈ, ਉਹਦਾ ਹੈਡਲਾਈਨ ਇਹ ਹੈ ਕਿ ਆਸਟ੍ਰੇਲੀਆ ਪੁੱਟਸ ਟਫ ਕੰਡੀਸ਼ਨ ਔਨ ਯੂਰੇਨੀਅਮ ਸੇਲ ਟੂ ਇੰਡੀਆ ਜੀ। ਹੁਣ ਉਹਨਾਂ ਦੀ ਇੱਕ ਕਮੇਟੀ ਹੈ, ਟ੍ਰੀਟੀਜ਼ ਕਮੇਟੀ, ਉਹਨਾਂ ਨੇ ਬਣਾਈ ਸੀ, ਉਹਨਾਂ ਨੇ ਆਪਣੀ ਰਿਪੋਰਟ ਪਾਰਲੀਮੈਂਟ ਦੀ ਟੇਬਲ ਤੇ ਰੱਖੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਆਸਟ੍ਰੇਲੀਆ ਸ਼ੁੱਡ ਨਾਟ ਸੈਲ ਯੂਰੇਨੀਅਮ ਟੂ ਇੰਡੀਆ until it sets up an independent nuclear regulator, separate its civil and military nuclear facilities, and allows safety inspections, a multi-party committee recommended on Tuesday. ਹੁਣ ਇਹ ਜਿਹੜੀ
ਕਮੇਟੀ ਹੈ ਟ੍ਰੀਟੀਜ਼ ਕਮੇਟੀ, ਕੋਈ ਰੂਲਿੰਗ ਇੱਕ ਪਾਰਟੀ ਦੀ ਨਹੀਂ ਹੈ ਕਿ ਆਪੋਜੀਸ਼ਨ ਦੀ ਹੈ ਜਾਂ ਇਹ ਸਾਰੀਆਂ ਪਾਰਟੀਆਂ ਦੀਆਂ। ਔਰ ਉਹਨਾਂ ਨੇ ਇਹੀ ਗੱਲਾਂ ਜਿਹੜੀਆਂ ਕਿ ਇਨੀਸ਼ੀਅਲ ਭਾਰਤ ਨੂੰ ਨਿਊਕਲੀਅਰ ਕਲੱਬ 'ਚ ਸ਼ਾਮਲ ਨਾ ਕਰਨ ਦੇਣ ਦੇ ਮੁੱਦੇ ਦੇ ਉੱਤੇ ਆਲਵੇਜ਼ ਰਹੀਆਂ ਨੇ, ਉਹੀ ਸ਼ਰਤਾਂ ਕਮੇਟੀ ਨੇ ਰੱਖੀਆਂ ਜੀ। ਉਹਨਾਂ ਨੇ ਕਿਹਾ ਕਿ ਵੀ ਪਹਿਲਾਂ ਜਿਹੜਾ ਭਾਰਤ ਨੂੰ ਉਦੋਂ ਤੱਕ ਯੂਰੇਨੀਅਮ ਨਾ ਦਿੱਤਾ ਜਾਏ ਜਦੋਂ ਤੱਕ ਉਹ ਇੰਡੀਪੈਂਡੈਂਟ ਨਿਊਕਲੀਅਰ ਰੈਗੂਲੇਟਰ, ਕਿ ਉਹਨਾਂ ਨੇ ਰੈਗੂਲੇਟ ਕਰਨਾ ਹੈ ਕਿ ਵੀ ਕਿਹੜਾ ਪਾਰਟ ਇਹਨਾਂ ਦਾ ਪੀਸਫੁਲ ਹੈ ਤੇ ਕਿੱਥੇ ਫੌਜ ਦੇ ਜਾਂ ਬੰਬ ਬਣਾਉਣ ਲਈ ਇਸਤੇਮਾਲ ਹੋ ਸਕਦਾ ਹੈ। ਸੈਪਰੇਟਡ ਸਿਵਲ ਐਂਡ ਮਿਲਟਰੀ ਨਿਊਕਲੀਅਰ ਫੈਸਿਲਿਟੀਜ਼, ਕਿਉਂਕਿ ਇਹ ਇੰਡੀਆ ਨੇ ਐਸੀ ਚਲਾਕੀ ਮਾਰੀ ਹੈ ਵਿੱਚ ਹੀ, ਕਿਉਂਕਿ ਯੂਰੇਨੀਅਮ ਦੇ ਉੱਤੇ ਕਿਹੜਾ ਉਹ ਲੇਬਲ ਲੱਗਾ ਹੋਣਾ ਕਿ ਜੀ ਇਹ ਪੀਸ ਲਈ ਜਾਏਗਾ ਕਿ ਉਹਦੇ ਲਈ ਜਾਏਗਾ। ਹਾਂ, ਜੇ ਤੁਸੀਂ ਉੱਥੇ ਸੈਪਰੇਟ ਕਰਦੇ ਹੋ, ਤੁਸੀਂ ਕਹਿੰਦੇ ਹੋ ਜੀ ਆਹ ਸਾਡੇ ਕੋਲ 30 ਫੈਸਿਲਿਟੀਜ਼ ਨੇ, ਸਾਡੇ ਨਿਊਕਲੀਅਰ ਰਿਐਕਟਰ ਨੇ, ਇਹ ਸਾਡੇ ਫੌਜੀ ਯੂਜ਼ ਲਈ ਨੇ ਪਰ ਅਸੀਂ ਬੰਬ ਨਹੀਂ ਬਣਾਉਣਾ, ਇੰਨੇ ਸਾਡੇ ਪੀਸਫੁਲ ਲਈ ਨੇ। ਫਿਰ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਐਟੋਮਿਕ ਐਨਰਜੀ ਏਜੰਸੀ ਹੈ ਉਹਦੀ ਫ੍ਰੀ ਐਕਸੈਸ ਹੋਏ, ਜਿੰਨਾ ਯੂਰੇਨੀਅਮ ਜਾ ਰਿਹਾ ਜਦੋਂ ਐਨਰਿਚ ਹੁੰਦਾ ਹੈ ਉਹਦਾ ਵੇਸਟ ਕੀ ਹੈ, ਦੂਸਰਾ ਕੀ ਹੈ, ਉਸ ਨੂੰ ਉਹ ਮੋਨੀਟਰ। ਇਹ ਤਾਂ ਇਹਨੂੰ ਤਾਂ ਕਹਿੰਦੇ ਨੇ ਟਰਾਂਸਪੇਰੈਂਸੀ। ਪਰ ਭਾਰਤ ਜਿਹੜਾ ਹੈ ਉਹ ਇਸ ਨੂੰ ਗੋਲ ਮੋਲ ਰੱਖ ਕੇ ਅਲਟੀਮੇਟਲੀ ਐਨਰਿਚ ਯੂਰੇਨੀਅਮ ਜਿਹੜਾ ਹੈ ਉਹਨੇ ਬੰਬ ਬਣਾਉਣ ਲਈ ਵਰਤਣਾ। ਸੋ ਉਹਨਾਂ ਨੇ ਕਿਹਾ ਵੀ ਪਹਿਲਾ ਪਾਰਟ ਰੈਗੂਲੇਟਰੀ ਕਮੇਟੀ ਬਣਾਏ ਔਰ ਸਿਵਲ ਔਰ ਮਿਲਟਰੀ ਫੈਸਿਲਿਟੀ ਸੈਪਰੇਟ ਹੋਣ, ਅਲਾਓ ਸੇਫਟੀ ਇਨਸਪੈਕਸ਼ਨਸ, ਔਰ ਤਾਂ ਕਿ ਸਮੇਂ-ਸਮੇਂ ਜਿਹੜੀਆਂ ਇੰਟਰਨੈਸ਼ਨਲ ਇਨਸਪੈਕਸ਼ਨਸ ਨੇ ਉਹ ਹੋਣੀਆਂ ਚਾਹੀਦੀਆਂ ਤਾਂ ਕਿ ਇਹ ਕਲੀਅਰ ਹੋਏ ਕਿ ਵੀ ਭਾਰਤ ਦੇ ਵਿੱਚ ਕੀ ਹੋ ਰਿਹਾ ਹੈ। ਔਰ ਇਸ ਸਾਰੇ ਅੱਗੇ ਉਹਨਾਂ ਦੀ ਸਟੇਟਮੈਂਟ ਨੂੰ ਕੋਟ ਕੀਤਾ ਹੋਇਆ ਹੈ ਵੀ ਜਿਹੜਾ ਕਿੰਨਾ ਯੂਰੇਨੀਅਮ ਚਾਹੀਦਾ ਔਰ ਕੀ ਹੈ। ਔਰ ਉਹਨਾਂ ਨੇ ਕਿਹਾ ਵੀ ਭਾਰਤ ਜਿਹੜਾ ਹੈ ਆਸਟ੍ਰੇਲੀਆ ਕੋਲ ਦੁਨੀਆ ਦਾ 1/3 ਯੂਰੇਨੀਅਮ ਹੈ ਔਰ ਉਹ 7000 ਟਨ ਜਿਹੜਾ ਯੂਰੇਨੀਅਮ ਹੈ ਉਹ ਹਰ ਸਾਲ ਦਿੰਦਾ ਹੈ। ਔਰ ਜੇ ਭਾਰਤ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਅਨ ਅਥਾਰਟੀਜ਼ ਐਸਟੀਮੇਟ ਇੰਡੀਆਜ਼ ਯੂਰੇਨੀਅਮ ਇੰਪੋਰਟ could grow up to 2,000 tons a year, valued at $200 million. ਹੁਣ ਉਹਨਾਂ ਦੇ ਲਈ ਵੀ $200 million ਜਿਹੜਾ 2000 ਟਨ ਵੇਚ ਕੇ ਆਣੇ। ਔਰ ਇਸ ਵੇਲੇ ਉਹਦੀ ਜਿਹੜੀ 50% એનર્ਜੀ ਹੈ ਉਹ ਇੰਡੀਆ ਦੀ ਕੋਲ ਤੋਂ ਆ ਰਹੀ ਹੈ ਤੇ ਸਿਰਫ 2% ਜਿਹੜਾ એનર્ਜੀ ਸੈਕਟਰ ਹੈ ਭਾਰਤ ਦਾ ਉਹ ਨਿਊਕਲੀਅਰ ਪਾਵਰ ਤੋਂ ਹੈ। ਔਰ ਉਹਦੇ 'ਚ ਅਖੀਰ 'ਚ ਇਹਨੇ ਕਮੇਟੀ ਨੇ ਆਪਣੀ ਰਿਪੋਰਟ 'ਚ ਕਿਹਾ among recommendations, the report said that the uranium treaty only be ratified if India managed to achieve the full separation of civil and military nuclear facilities and that it establishes a fully independent nuclear regulatory body. It also recommends the International Atomic Energy Agency verify that inspections of nuclear facilities live up to international standards. So, ਸਾਨੂੰ ਖੁਸ਼ੀ ਹੈ ਕਿ ਆਸਟ੍ਰੇਲੀਆ ਦੀ ਇਸ ਕਮੇਟੀ ਨੇ ਜਿਹੜਾ ਸਟੈਂਡ ਸਿੱਖ ਕੌਮ ਦੇ ਹਵਾਲੇ ਨਾਲ ਅਸੀਂ ਪਿਛਲੇ ਲਗਾਤਾਰ ਆਲਮੋਸਟ 25 ਸਾਲ ਤੋਂ ਹੀ ਲਿਆ ਔਰ 1998 ਤੋਂ ਬਾਅਦ ਖਾਸ ਤੌਰ ਤੇ ਦੋ ਟੈਸਟ ਕੀਤੇ ਨੇ ਕਿ ਵੀ ਇਹ ਇਰਰਿਸਪੌਂਸਿਬਲ ਨਿਊਕਲੀਅਰ ਪਾਵਰ ਹੈ ਔਰ ਪਾਕਿਸਤਾਨ ਰਿਐਕਟ ਕਰਦਾ ਇਸ ਸਿਚੁਏਸ਼ਨ ਨੂੰ ਕਿਉਂਕਿ ਉਹਨਾਂ ਦੀ ਆਪਣੀ ਸੇਫਟੀ ਜਿਹੜੀ ਹੈ ਉਹਦੇ ਨਾਲ ਜੁੜੀ ਹੋਈ ਹੈ। ਔਰ ਈਵਨ ਪ੍ਰੈਜ਼ੀਡੈਂਟ ਕਲਿੰਟਨ ਨੇ ਵੀ ਨਿਊਕਲੀਅਰ ਫਲੈਸ਼ ਪੁਆਇੰਟ ਕਿਹਾ ਸੀ ਇੰਡੀਆ ਦਾ ਆਪਣੇ ਗੁਆਂਢੀਆਂ ਨਾਲ ਔਰ ਖਾਸ ਤੌਰ ਤੇ ਪਾਕਿਸਤਾਨ ਨਾਲ ਜਿਸ ਕਿਸਮ ਦਾ ਵਰਤਾਰਾ ਹੈ ਕਸ਼ਮੀਰ ਦੇ ਮੁੱਦੇ ਤੇ ਗੱਲ ਤੱਕ ਕਰਨ ਨੂੰ ਤਿਆਰ ਨਹੀਂ ਨੇ। ਔਰ ਅੱਜ ਹੀ ਉਹਨੇ ਸਰਤਾਜ ਅਜ਼ੀਜ਼ ਜਿਹੜਾ ਉਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਹੈ ਉਹਨੇ ਕਿਹਾ ਜੀ ਕਦੇ ਜੇ ਕਸ਼ਮੀਰ ਏਜੰਡੇ ਤੇ ਨਹੀਂ ਹੋਏਗਾ ਗੱਲਬਾਤ ਨਹੀਂ ਹੋਏਗੀ। ਸੋ ਜਿੱਥੇ ਇਸ ਕਿਸਮ ਦਾ ਔਰ ਹਰ ਚੌਥੇ ਦਿਨ ਬਾਰਡਰ ਦੇ ਉੱਤੇ ਟੈਨਸ਼ਨਸ ਹੁੰਦੀਆਂ ਨੇ, ਸੋ ਜਿੱਥੇ ਇਸ ਕਿਸਮ ਦਾ ਮਾਹੌਲ ਹੈ ਦੋਨੋਂ ਨਿਊਕਲੀਅਰ ਪਾਵਰਸ ਨੇ, ਦੋਨਾਂ ਦੇ ਵਿੱਚ ਕੋਈ ਸੈਪਰੇਸ਼ਨ ਨਹੀਂ ਹੈ। ਹੁਣ ਜਿਹੜੀਆਂ ਦੂਸਰੀਆਂ ਨਿਊਕਲੀਅਰ ਪਾਵਰਸ ਨੇ ਬੇਸ਼ੱਕ ਕਿਊਬਾ ਮਿਸਲ ਕ੍ਰਾਈਸਿਸ ਹੋਇਆ ਸਮੁੰਦਰ ਲੱਗਦੇ ਨੇ ਵਿੱਚ ਕੋਈ ਹੋਰ ਜਿਹੜਾ ਪਾਰਟ ਹੈ ਉੱਥੇ ਤਾਂ ਜੇ ਕੋਈ ਮਿਸ ਇਨਫੋਰਮੇਸ਼ਨ ਵੀ ਹੋ ਜਾਏ ਕਿਸੇ ਪਾਸਿਓਂ ਚਲੀ ਜਾਏ ਤੇ ਇਧਰੋਂ ਬਟਨ ਦੱਬਿਆ ਗਿਆ ਉਧਰੋਂ ਹੋਇਆ ਉਹ ਤਾਂ ਸਭ ਕੁਝ ਜਾਂਦਾ ਲੱਗੇਗਾ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਆਲ ਪਾਰਟੀ ਜਿਹੜੀ ਹੈ ਕਮੇਟੀ ਨੂੰ ਜਿਨ੍ਹਾਂ ਨੇ ਕਿ ਰਿਕਮੈਂਡੇਸ਼ਨ ਦਿੱਤੀ ਹੈ। ਪੰਜਾਬ ਦੇ ਹਵਾਲੇ ਨਾਲ ਦੋ ਤਿੰਨ ਖਬਰਾਂ ਜਿਹੜੀਆਂ ਕੁਇਕਲੀ ਮੈਂ ਲੈਣਾ ਚਾਹੁੰਦਾ। ਇੱਕ ਜਥੇਦਾਰ ਅਕਾਲ ਤਖਤ ਸਾਹਿਬ ਦੇ ਹਵਾਲੇ ਨਾਲ ਕੋਈ ਕੇਸਗੜ੍ਹ ਸਾਹਿਬ ਜਾਂ ਅਨੰਦਪੁਰ ਸਾਹਿਬ 'ਚ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਔਰ ਉਹਦੇ ਜਿਹੜੇ ਦੋ ਤਿੰਨ ਮੁੱਦੇ ਆਏ ਜਿਹੜੇ ਅੱਜ ਕੱਲ੍ਹ ਸਿੱਖ ਸਿਆਸਤ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਨੇ। ਉਹਨਾਂ ਦੇ ਵਿੱਚ ਪਹਿਲਾ ਪਾਰਟ ਤਾਂ ਜਥੇਦਾਰ ਅਕਾਲ ਔਰ ਇਹ ਗੱਲ ਬੇਸ਼ੱਕ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਦੇ ਵੇਲੇ ਹੀ ਸ਼ੁਰੂ ਹੋਈ ਸੀ। ਸਵਰਨਜੀਤ ਸਿੰਘ ਨਾਂ ਦਾ ਬੰਦਾ ਜਿਹੜਾ ਕਿ ਉੱਥੇ ਮੈੜੀ ਜਿਹਨੂੰ ਵਡਭਾਗ ਸਿੰਘ ਦਾ ਡੇਰਾ ਹਿਮਾਚਲ ਦੇ ਵਿੱਚ ਹੈ ਭੂਤ ਕੱਢਣ ਵਾਲੇ ਜਿਨ੍ਹਾਂ ਨੂੰ ਕਹਿੰਦੇ ਨੇ ਉਹਦੇ ਹਵਾਲੇ ਨਾਲ ਆਈ ਸੀ। ਉਦੋਂ ਉਹਨੂੰ ਵੀ ਸ਼ੌਕ ਰਿਹਾ, ਉਹਦੀ ਬੜੀ ਲੰਬੀ ਦਾੜੀ ਹੈ ਤੇ ਬੜੀ ਲੰਬੀਆਂ ਫੋਟੋਆਂ ਅਜੀਤ ਪਤਾ ਨਹੀਂ ਕਿੰਨੇ ਲੱਖ ਰੁਪਈਆ ਦੇ ਕੇ ਲਵਾਉਂਦਾ ਰਿਹਾ
ਉਹਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਮੈਂ ਤਾਂ ਸਿੱਖ ਹਾਂ, ਅੰਮ੍ਰਿਤਧਾਰੀ ਹਾਂ, ਤੇ ਇਹ ਉਹ ਫਿਰ ਕੋਈ ਡੀਲ ਬਣਾਈ ਹੋਏਗੀ ਜਥੇਦਾਰ ਵਿਦਾਂਤੀ ਨਾਲ ਬਣਾਈ ਪਹਿਲਾਂ, ਫਿਰ ਹੌਲੀ ਜਿਹੜੀ ਗੱਲ ਹੁਣ ਇਸ ਹੱਦ ਤੱਕ ਪਹੁੰਚ ਗਈ ਕਿ ਹੁਣ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਦੇਖਦੇ ਹਾਂ ਔਰ 25-30 ਸਾਲ ਦੀ ਆਪਸੀ ਡੈਲੀਬਰੇਸ਼ਨ, ਆਪਸੀ ਡਿਬੇਟ ਦੇ ਨਾਲ ਗੁਰਬਾਣੀ, ਸਿੱਖ ਇਤਿਹਾਸ, ਪੁਰਾਣੇ ਸਿੱਖ ਰਹਿਤਨਾਮੇ, ਭਾਈ ਨੰਦ ਲਾਲ, ਭਾਈ ਚੌਪਾ ਸਿੰਘ, ਭਾਈ ਪ੍ਰਹਿਲਾਦ ਸਿੰਘ, ਉਹਨਾਂ ਸਾਰਿਆਂ ਦੀ ਪੜਤਾਲ ਕਰਨ ਤੋਂ ਬਾਅਦ ਔਰ ਇੱਕ ਤੋਂ ਬਾਅਦ ਇੱਕ ਵਿਚਾਰ ਤੋਂ ਬਾਅਦ ਸਿੱਖ ਰਹਿਤ ਮਰਿਆਦਾ ਹੋਣ ਦੇ ਵਿੱਚ ਆਈ ਜੀ। ਹੁਣ ਉਸ ਸਿੱਖ ਰਹਿਤ ਮਰਿਆਦਾ ਦੇ ਵਿੱਚ ਬੜੀ ਸਪਸ਼ਟਤਾ ਦੇ ਨਾਲ ਇਹ ਲਿਖਿਆ ਹੋਇਆ ਹੈ ਕਿ ਮੀਣੇ, ਮਸੰਦ, ਧੀਰ ਮਲੀਏ, ਰਾਮ ਰਾਈਏ, ਇਹਨਾਂ ਨਾਲ ਪੰਥ ਨੇ ਨਹੀਂ ਵਰਤਣਾ। ਔਰ ਜਦੋਂ ਵਰਤਣਾ ਦੀ ਗੱਲ ਆਉਂਦੀ ਹੈ ਕਿ ਜਿਹੜੀ ਪੰਥ ਨਹੀਂ ਵਰਤਣਾ, ਫਿਰ ਥੱਲੇ ਬੁਲਟ ਮਾਰਕ ਦੇ ਕੇ ਦਿੱਤਾ ਹੋਇਆ ਹੈ ਕਿ ਭਾਈ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਹੁਣ ਰੋਟੀ ਬੇਟੀ ਦੀ ਸਾਂਝ ਦਾ ਮਤਲਬ ਹੈ ਰਿਸ਼ਤੇਦਾਰੀ, ਨਾਤੇਦਾਰੀ ਨਹੀਂ ਕਰਨੀ, ਇਹਨਾਂ ਦੇ ਨਾਲ ਕੋਈ ਟਰਕ ਨਹੀਂ ਰੱਖਣਾ। ਔਰ ਇਹਨਾਂ ਨੂੰ ਆਮ ਤੌਰ ਦੇ ਉੱਤੇ ਧੀਰ ਮਲੀਆ ਹੀ ਕਰਕੇ, ਬੇਸ਼ੱਕ ਇਹਨਾਂ ਦਾ ਹੈੱਡਕੁਆਰਟਰ ਕਰਤਾਰਪੁਰ ਹੈ, ਓਰੀਜਨਲ ਬੀੜ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੁਰੂ ਅਰਜਨ ਸਾਹਿਬ ਨੇ ਜਿਹੜੀ ਹੈ ਉਹ ਲਿਖਵਾਈ ਭਾਈ ਗੁਰਦਾਸ ਜੀ ਨੇ ਲਿਖੀ, ਉਹ ਧੀਰ ਮਲੀਆਂ ਦੇ ਕਬਜ਼ੇ 'ਚ ਹੈ। ਤੇ ਇਹਨਾਂ ਧੀਰ ਮਲੀਆਂ ਦਾ ਇਹ ਜਿਹੜਾ ਸਾਰੇ ਇਹ ਭੂਤ-ਪਾਤ, ਭਾਵੇਂ ਵਡਭਾਗ ਸਿੰਘ ਜਿਹੜੇ ਮਾਤਾ ਭਾਨੀ ਜੀ ਦੇ ਨੇੜਲੇ ਸ਼ਾਇਦ ਭਰਾ ਸਨ, ਨੇੜਲੇ ਰਿਸ਼ਤੇਦਾਰ ਸੀ, ਸਿੱਖੀ ਪ੍ਰਚਾਰ ਦੇ ਲਈ ਭੇਜਿਆ ਉਹਨਾਂ ਦੇ ਵਡੇਰਿਆਂ ਨੂੰ। ਸੋ ਹੌਲੀ ਉਹੀ ਹੁੰਦਾ ਹੈ ਕਿ ਵੀ ਜਦੋਂ ਆਪਣਾ ਫੋੜ ਫੜਕ ਚੱਲ ਪੈਂਦਾ ਫਿਰ ਉਸ ਕਿਸਮ ਦਾ ਸ਼ੁਰੂ ਹੋ ਜਾਂਦਾ। ਸੋ ਇਹਨਾਂ ਦਾ ਇੱਕ ਤਾਂ ਇਹ ਸਾਰਾ ਹੀ ਭੂਤ ਪ੍ਰੇਤ ਵਾਲੀ ਜਿਹੜਾ ਕਾਨਸੈਪਟ ਹੈ, ਐਂਟੀ ਸਿੱਖ ਕਾਨਸੈਪਟ ਹੈ। ਫਿਰ ਇਹ ਸਰਕਾਰਾਂ ਦੇ ਨਾਲ ਰਲ ਕੇ ਕੰਮ ਕਰਦੇ ਰਹੇ, ਉਹ ਪਿਛਲੇ ਪੀਰੀਅਡ 'ਚ ਵੀ ਕੀਤਾ। ਇੱਕ ਅੱਧਾ ਐਪੀਸੋਡ ਵਿੱਚ ਜ਼ਰੂਰ ਆਉਂਦਾ ਹੈ ਕਿ ਵੀ ਜਦੋਂ ਕਿ ਨਾਸਰ ਖਾਨ ਨੇ ਆ ਕੇ ਜਿਹੜਾ ਉਹ ਕਰਤਾਰਪੁਰ ਸਾਹਿਬ, ਜਿੱਥੇ ਥੰਮ ਸਾਹਿਬ ਇਤਿਹਾਸਕ ਗੁਰਦੁਆਰੇ ਤੇ ਵੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਸੀ, ਪੰਜਵੇਂ ਪਾਤਸ਼ਾਹ ਦਾ ਗੁਰਦੁਆਰਾ ਹੈ, ਉਹਨੂੰ ਅੱਗ ਲਾਈ, ਥੰਮ ਸਾੜਿਆ, ਤੇ ਇਹਨਾਂ ਦੇ ਕਿਸੇ ਨੁਮਾਇੰਦੇ ਨੇ ਜਾ ਕੇ ਖਾਲਸਾ ਦਲ ਨੂੰ ਖਬਰ ਦਿੱਤੀ, ਉਹਨਾਂ ਨੇ ਆ ਕੇ ਉਹਨਾਂ ਨੂੰ ਪਨਿਸ਼ ਕੀਤਾ। ਇੰਨਾ ਪਾਰਟ ਜ਼ਰੂਰ ਹੈ, ਪਰ ਇਹਨਾਂ ਦਾ ਵਰਤਾਰਾ ਜਿਹੜਾ ਥਰੂ ਆਊਟ ਇਹ ਸਾਰੇ ਪੀਰੀਅਡਸ ਉਹ ਐਂਟੀ ਪੰਥ ਰਿਹਾ। ਔਰ ਇਹੀ ਕਾਰਨ ਸੀ ਕਿ ਪੰਥ ਨੇ ਜਦੋਂ ਰਹਿਤ ਮਰਿਆਦਾ ਦਾ ਡਰਾਫਟ ਫਾਈਨਲ ਕੀਤਾ, ਉਹਨਾਂ ਨੇ ਇਹਨਾਂ ਨੂੰ ਬਿਲਕੁਲ ਕਿ ਇਹ ਗੈਰ ਸਿੱਖ ਇਵੇਂ ਹੀ ਨੇ ਜਿਵੇਂ ਅੱਜ ਸੌਦਾ ਸਾਧ ਹੈ ਜਾਂ ਆਸ਼ੂਤੋਸ਼ ਹੈ ਜਾਂ ਭਨਿਆਰ ਹੈ। ਹੁਣ ਕੱਲ ਨੂੰ ਅੱਜ ਤੋਂ 50 ਸਾਲ ਬਾਅਦ ਜਾਂ 100 ਸਾਲ ਬਾਅਦ ਕੋਈ ਇਹਨਾਂ ਦੇ ਚੇਲੇ ਬਾਲ ਕੇ ਜਿਨ੍ਹਾਂ ਨੇ ਡੇਰੇ ਸਾਂਭੇ ਹੋਣੇ ਨੇ, ਉਹ ਸਾਡੇ ਕਿਸੇ ਪ੍ਰਮੁੱਖ ਸੰਸਥਾ ਨੂੰ ਕਰਕੇ ਕਹਿਣ ਨਹੀਂ ਜੀ ਉਦੋਂ ਆਸ਼ੂਤੋਸ਼ ਤਾਂ ਬਾਣੀ ਪੜ੍ਹਦਾ ਹੁੰਦਾ ਸੀ, ਜਾਂ ਇਹ ਜਿਹੜਾ ਭਨਿਆਰਾ ਵਾਲਾ ਦੇਖੋ ਜੀ ਉਹਨੇ ਗ੍ਰੰਥ ਬਣਾਇਆ ਸੀ, ਉਹ ਤਾਂ ਗੁਰਬਾਣੀ ਦਾ ਪ੍ਰਚਾਰ ਹੀ ਕਰਨਾ ਚਾਹੁੰਦਾ ਸੀ। ਹੁਣ ਇਹ ਇਸ ਕਿਸਮ ਇਸ ਤੋਂ ਵੀ ਵਰਸਟ ਹੈ, ਕਿਉਂਕਿ ਉਹਨਾਂ ਦਾ ਰੋਲ ਥਰੂ ਆਊਟ 18ਵੀਂ ਸਦੀ 'ਚ ਜਿਹੜਾ ਹੈ ਉਹ ਐਂਟੀ ਸਿੱਖ ਰਿਹਾ। ਹੁਣ ਜੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ 'ਚ ਇੱਕ ਪਾਸੇ ਤਾਂ ਮਨਜੀਤ ਸਿੰਘ ਜੀਕੇ ਤੇ ਮੱਕੜ ਆਪਸ ਚੁੰਝਾਂ ਫਸੀਆਂ ਹੋਈਆਂ, ਇਹਨਾਂ ਦੀਆਂ ਬਿਆਨਬਾਜ਼ੀਆਂ ਹੋ ਰਹੀਆਂ। ਜੀਕੇ ਨੇ ਕਿਹਾ ਜੀ ਅਸੀਂ ਕੋਈ ਦੇਣਦਾਰ ਨਹੀਂ ਹੈ ਸ਼੍ਰੋਮਣੀ ਕਮੇਟੀ ਦੇ, ਅਸੀਂ ਵੱਡੇ ਭਰਾ ਦੀ ਤਰ੍ਹਾਂ ਦੇਖਦੇ ਹਾਂ, ਉਹ ਜਿਹੜੀ ਕੋਈ ਫਿਲਮ ਹੈ ਬਲਿੰਗ ਕਿ ਕੀ ਹੈ ਉਸ ਦੇ ਮੁੱਦੇ ਤੇ ਕੋਈ ਹੈ। ਇੱਕ ਪਾਸੇ ਤਾਂ ਇਹ ਹੈ ਹੁਣ ਦਿੱਲੀ ਦੇ ਇਤਿਹਾਸਕ ਗੁਰਦੁਆਰੇ 'ਚ ਕਿਉਂ ਜਿਹੀਆਂ ਕਰਤੂਤਾਂ ਕਰ ਰਹੇ ਨੇ। ਪਹਿਲਾਂ ਇਵੇਂ ਹੀ ਇਹਨਾਂ ਨੇ ਉੱਥੇ RSS ਦਾ ਕੈਂਪ ਵੀ ਲਵਾਇਆ, ਤਾਂ ਬੜੂ ਸਾਹਿਬ ਦੇ ਨਾਂ ਥੱਲੇ ਸੀ ਕੈਂਪ, ਤੇ ਉਹਨੂੰ ਸੰਬੋਧਨ ਆ ਕੇ RSS ਦੇ ਮੁਖੀ ਨੇ ਕੀਤਾ ਸੀ। ਹੁਣ ਉਹ ਵਡਭਾਗ ਸਿੰਘ ਦਾ ਜਨਮ ਦਿਨ ਉੱਥੇ ਰੱਖਿਆ ਹੋਇਆ ਸੀ, ਰੌਲਾ ਪੈ ਗਿਆ ਜੇ ਇੰਨੀ ਚਲੋ ਸਿੱਖਾਂ 'ਚ ਅਵੇਅਰਨੈਸ ਉੱਥੇ ਬੈਠਿਆਂ 'ਚ ਹੈਗੀ ਹੈ ਕਿ ਕੀ ਹੈ, ਉਹ ਤਾਂ ਉਹਨਾਂ ਨੇ ਕੈਂਸਲ ਕਰਤਾ। ਪਰ ਹੁਣ ਇਸ ਕਿਸਮ ਦੀਆਂ ਗੋਲਮੋਲ ਗੱਲਾਂ ਜਿਹੜੀ ਜਥੇਦਾਰ ਦੇ ਬਿਆਨ 'ਚੋਂ 3 ਉਹਨੇ ਨੁਕਤੇ ਕਿਹਾ। ਇੱਕ ਤਾਂ ਇਹ ਕਿਹਾ ਜੀ ਕੋਈ ਜੇ ਉਹਨਾਂ ਨੇ ਅੰਮ੍ਰਿਤ ਛਕ ਲੈਂਦੇ ਨੇ, ਉਹ ਜਿਹੜਾ ਅੰਮ੍ਰਿਤ ਛਕ ਲੈਂਦਾ ਉਹ ਤਾਂ ਵਡਭਾਗ ਸਿੰਘ ਜਾਂ ਦੂਜਾ ਰਿਹਾ ਹੀ ਨਹੀਂ। ਪਹਿਲੀ ਗੱਲ ਇਹ ਹੈ ਕਿ ਵੀ ਇਹ ਕਿਹੜਾ ਹੁਣ ਜੇ ਉਹਨੇ ਇਹਨਾਂ ਦਾ ਜੀ ਇਹ ਸਟੇਟਮੈਂਟ ਲੈਣੀ ਹੋਏ ਜੀ, ਸਵਰਨਜੀਤ ਸਿੰਘ ਜਿਹੜਾ ਉੱਥੇ ਬੈਠਾ ਹੈ ਉਹਨੇ ਅੰਮ੍ਰਿਤ ਛਕ ਲਿਆ, ਉੱਥੇ ਉਹ ਬੰਦ ਕਰ ਦਿੱਤੀ ਹੈ ਮਨਮਤ। ਅੰਮ੍ਰਿਤ ਛਕਣ ਦਾ ਮਤਲਬ ਹੈ ਕਿ ਵੀ ਆਪਣਾ ਉਹ ਡੇਰਾ ਦੂਜਾ ਸਭ ਜਿਹੜਾ ਉਹਨੂੰ ਡਿਮੋਲਿਸ਼ ਕਰੋ ਤੇ ਸਧਾਰਨ ਸਿੱਖ ਦੀ ਤਰ੍ਹਾਂ ਪੰਜ ਕਕਾਰੀ ਸਿੱਖ ਦਾ ਜਿਹੜਾ ਜੀਵਨ ਹੈ ਉਵੇਂ ਜੀਵਨ ਜੀਓ। ਹੁਣ ਜੇ ਉੱਥੇ ਤੁਸੀਂ ਭੂਤ ਕੱਢ ਰਹੇ ਹੋ, ਉੱਥੇ ਜਾ ਕੇ ਮੈਂ ਤਾਂ ਨਹੀਂ ਮੌਕਾ ਜਿਹੜਾ ਮੈਂ ਕਦੇ ਜਾਣਾ ਵੀ ਨਹੀਂ ਚਾਹਿਆ, ਹਾਲਾਂਕਿ ਇੱਕ ਸਾਡੇ ਨਾਲ ਕਲਾਸ ਫੈਲੋ ਉਸ ਬੈਲਟ ਦੇ ਪੜ੍ਹਦੇ ਹੁੰਦੇ ਸੀ, ਜਲੰਧਰ ਹੁੰਦੇ, ਲੇਕਿਨ ਉੱਥੇ ਜੋ ਕੁਝ ਹੁੰਦਾ ਜਿਹੜੇ ਲੋਕ ਜਾਂਦੇ ਨੇ ਦੇਖਦੇ ਨੇ ਉਹੀ ਦੱਸਦੇ ਸੀ ਜੀ, ਕਹਿੰਦੇ ਜੀ ਇੱਥੇ ਜੋ ਕੁਝ ਚੱਲਦਾ ਉਹ ਤਾਂ ਤੁਸੀਂ ਕਹਿੰਦੇ ਇਮੇਜਿਨ ਵੀ ਨਹੀਂ ਕਰ ਸਕਦੇ। ਹੁਣ ਮਤਲਬ ਔਰ ਉੱਥੇ ਭੀੜਾਂ ਲੱਗੀਆਂ ਹੁੰਦੀਆਂ ਨੇ, ਉਹਨਾਂ 'ਚ ਕਿਰਪਾਨਾਂ ਉੱਤੋਂ ਦੀ ਪਾਈਆਂ, ਉਹੀ ਅਨਟ੍ਰੇਨਡ ਜੇ ਕਿਸਮ ਦੇ ਲੋਕ, ਜਵਾਨ ਬੱਚੀਆਂ, ਉਹਨਾਂ ਕੋਈ ਹਿਸਟੀਰੀਆ, ਕਿਸੇ ਨੂੰ ਕੋਈ ਹੋਰ ਮਾਨਸਿਕ ਦਬਾਅ ਥੱਲੇ ਨੇ, ਤੇ ਹੁੰਦਾ ਜੀ ਭੂਤ ਚੰਬੜ ਗਏ, ਦੂਜੇ ਹੋ ਗਏ, ਫਿਰ ਉੱਥੇ ਟੂਟੀਆਂ ਚੱਲ ਰਹੀਆਂ ਹੁੰਦੀਆਂ ਕਿਸ ਕਿਸਮ ਦਾ ਜੀ ਵਿਦਾਊਟ ਕਲੋਥਸ ਨਹਾਣਾ ਹੈ, ਦੂਜਾ ਹੈ, ਔਰ
ਇਸ ਕਿਸਮ ਦਾ, ਔਰ ਉੱਤੇ ਡਰਾਮਾ ਕੀਤਾ ਹੁੰਦਾ ਹੈ ਕਿ ਜੀ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਹੈ ਜੀ, ਇੰਨੇ ਪਾਠੀ ਹੈ। ਸੋ ਜਿੰਨੀ ਮਨਮਤ ਹੈ, ਕਿਸੇ ਵੀ ਤੁਸੀਂ ਡਰਾਉਣੇ ਖੌਫਨਾਕ ਭੂਤਾਂ ਦੇ ਡੇਰੇ ਜਿੰਨੇ ਨੇ ਸਾਰੇ, ਉਹਨਾਂ ਦੇ ਵਿੱਚ ਕਿਤੇ ਉਹ ਨਾਰ ਦਾ ਲਾਇਆ ਹੁੰਦਾ ਹੈ, ਕੋਈ ਜੀਭ ਬਾਹਰ ਕੱਢ। ਸੋ ਜਿਹੜੇ ਉਹਨਾਂ 'ਚ ਕੋਈ ਗੁਰਦੁਆਰੇ ਵਾਲੀ ਗੱਲ ਨਹੀਂ ਹੈ, ਅਦਰ ਦੈਨ ਕਿ ਉਹ ਜਿਹੜੇ ਪੰਜਾਬ ਦੇ ਸਧਾਰਨ ਸਿੱਖ ਨੇ, ਖਾਸ ਤੌਰ ਤੇ ਪਿੰਡੂ, ਉਹਨਾਂ ਦੇ ਵਿਸ਼ਵਾਸ ਨੂੰ, ਜੇ ਉਹਨਾਂ ਨੂੰ ਕਹੋ ਜੀ ਭੂਤ ਪ੍ਰੇਤ ਤਾਂ ਹੈ ਨੇ, ਬਹੁਤ ਖਤਰਨਾਕ ਨੇ, ਪਰ ਆ ਦੇਖੋ ਜੀ ਅਸੀਂ ਕਿਹੜਾ ਕੋਈ ਹੋਰ ਕਰਦੇ ਹਾਂ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾ ਦਿੰਦੇ। ਬਾਕੀ ਸਾਰੀਆਂ ਜਿਸ ਕਿਸਮ ਦੇ ਉੱਥੇ ਮੁਸ਼ਟੰਡੇ ਉਹਨਾਂ ਨੇ ਰੱਖੇ ਹੋਏ ਨੇ, ਜਿਸ ਕਿਸਮ ਦੀ ਕਰਪਸ਼ਨ ਉਸ ਲੈਵਲ ਤੇ ਹੈ, ਮੈਂ ਉਹ ਗੱਲਾਂ ਬਿਆਨ ਨਹੀਂ ਕਰ ਸਕਦਾ। ਸੋ ਮਤਲਬ ਜਥੇਦਾਰ ਅਕਾਲ ਤਖਤ ਜਾਂ ਕੋਈ ਹੁਕਮਨਾਮਾ ਪਹਿਲਾਂ ਉਹ ਡਿਸਪਲੇ ਕਰਕੇ ਕਹੇ ਜੀ ਵਡਭਾਗ ਸਿੰਘੀਏ ਤਾਂ ਹੁਣ ਜਿਹੜੇ ਨੇ ਸਿੱਖੀ ਦਾ ਹਿੱਸਾ ਬਣ ਗਏ। ਇਹ ਜਿਸ ਤਰੀਕੇ ਨਾਲ, ਔਰ ਜੇ ਤੁਸੀਂ ਇਸ ਜਥੇਦਾਰ ਦੇ ਬਿਆਨਬਾਜ਼ੀ ਦੇਖੋ ਜੀ, ਦੂਸਰਾ ਉਸੇ ਸਾਚ ਉਹ ਕਹਿੰਦਾ ਕਿ ਨਾਨਕਸ਼ਾਹੀ ਕੈਲੰਡਰ ਕੋਈ ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ ਨਹੀਂ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਇਹ ਵਡਭਾਗ ਸਿੰਘੀਆਂ ਨੂੰ ਜੇ ਤੁਸੀਂ ਲਿੰਕ ਦੇਖੋਗੇ, ਹਿਮਾਚਲ ਵਰਗੀ ਸਟੇਟ 'ਚ ਉੱਥੇ ਜਿੰਨੇ ਡੇਰੇ ਆਪਰੇਟ ਕਰਦੇ ਨੇ, ਇਨਕਲੂਡਿੰਗ ਬੜੂ ਸਾਹਿਬ ਵਾਲਾ, ਸਭ RSS ਔਰ BJP ਦੀ ਮਰਜ਼ੀ ਜਾਂ ਉਹਨਾਂ ਦੀ ਸਰਪ੍ਰਸਤੀ ਥੱਲੇ ਨੇ। ਕੀ ਹੁਣ ਇਹ ਕੋਈ ਉੱਤੋਂ ਮੂਵ ਹੈ ਇਹਨਾਂ ਦੇ ਨਾਗਪੁਰ ਦੇ ਆਕਾਂ ਦਾ ਕਿ ਵੀ ਜੇ ਤੁਸੀਂ ਸਿੱਖਾਂ 'ਚ ਪੋਲਿਊਸ਼ਨ ਫਰਦਰ ਫੈਲਾਣੀ ਹੈ ਤੇ ਇਹਨਾਂ ਨੂੰ ਤੁਸੀਂ ਵਿੱਚ ਲਿਆਓ? ਉਸ ਤੋਂ ਪਹਿਲਾਂ ਡਰਾਮਾ ਰਾਧਾ ਸਵਾਮੀ ਦਾ ਵੀ ਕੀਤਾ ਗਿਆ ਕਿ ਜੀ ਰਾਧਾ ਸਵਾਮੀ ਨੇ ਆ ਕੇ ਮੱਥਾ ਟੇਕ ਲਿਆ ਜੀ ਦਰਬਾਰ ਸਾਹਿਬ ਜੀ, ਔਰ ਬਹੁਤੇ ਕਹਿਣ ਲੱਗੇ ਹੋ ਗਿਆ ਜੀ ਸਮਝੌਤਾ, ਹੋ ਗਿਆ ਜੀ। ਹੁਣ ਇਹ ਜਿਹੜਾ ਟ੍ਰੈਂਡ ਹੈ, ਔਰ ਤੀਸਰੀ ਗੱਲ ਇਹ ਡੇਰਿਆਂ ਦੀ ਗੱਲ। ਹੁਣ ਜੇ ਜਥੇਦਾਰ ਅਕਾਲ ਤਖਤ ਆਪਣੀ ਜਿਹੜੀ ਮਰਿਆਦਾ ਹੈ ਪੰਥ ਦੀ, ਉਹਨੂੰ ਫਲਾਊਟ ਕਰਕੇ ਕਦੇ ਨਾਨਕਸਰੀਆਂ ਦੇ ਬੈਠੇ ਹੁੰਦੇ ਨੇ, ਕਦੇ ਜਾ ਕੇ ਕਿਤੇ ਹੋਰ ਬੈਠੇ ਹੁੰਦੇ ਨੇ, ਉਹਨੂੰ ਭੂਤਾਂ ਵਾਲਿਆਂ ਦੇ ਬਹਿ ਕੇ ਫਿਰ ਰਹਿ ਕੀ ਗਿਆ? ਫਿਰ ਕਿਹੜੇ ਪੰਥ ਦੀ ਤੇ ਕਿਹੜੇ ਪੰਥ ਦੀ ਮਰਿਆਦਾ ਦੀ ਅਸੀਂ ਗੱਲ ਕਰਦੇ? ਸੋ ਮੈਂ ਸਮਝਦਾ ਵੀ ਇਹ ਬੜਾ ਖਤਰਨਾਕ ਰੁਝਾਨ ਹੈ। ਅੱਜ TV 84 ਨਿਊਜ਼ 'ਚ ਪ੍ਰੋਫੈਸਰ ਗੁਰਦਰਸ਼ਨ ਸਿੰਘ ਹੋਰਾਂ ਨਾਲ ਇਸ ਮੁੱਦੇ ਤੇ, ਕਿਉਂਕਿ ਉਹ ਸਕਾਲਰ ਵੀ ਨੇ, ਔਰ ਭਾਈ ਦਿੱਤ ਸਿੰਘ ਸਭਾ ਮੂਵਮੈਂਟ ਬਾਰੇ ਅਸੀਂ ਲਾਈਨ ਅਪ ਕੀਤਾ ਕਿ ਇਸ ਹਫਤੇ 'ਚ, ਕਿਉਂਕਿ ਇੰਨਾ ਵੱਡਾ ਸਕਾਲਰ ਜਿਹਨੂੰ ਅਸੀਂ ਇਗਨੋਰ ਕੀਤਾ ਕਿ ਅਸੀਂ ਵੱਖ-ਵੱਖ ਸ਼ਖਸੀਅਤਾਂ ਰਾਹੀਂ ਉਹਨਾਂ ਦੇ ਜਿਹੜੀ ਹੈ ਲਾਈਫ ਸਟਾਈਲ, ਕਿ ਉਹਨਾਂ ਦੀ ਕੰਟਰੀਬਿਊਸ਼ਨ, ਸਿੰਘ ਸਭਾ ਮੂਵਮੈਂਟ ਗੱਲ ਕਰਾਈਏ। ਸੋ ਇਹ ਮੁੱਦਾ ਜਿਹੜਾ ਖਾਸ ਤੌਰ ਤੇ ਇਹ ਧੀਰ ਮਲੀਆਂ ਵਾਲਾ, ਇਸ ਨੂੰ ਵੀ ਜਿਹੜਾ ਹਾਈਲਾਈਟ ਕੀਤਾ ਜਾਏਗਾ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਨੂੰ ਜਿਸ ਪੱਧਰ ਦੇ ਉੱਤੇ ਜਿਹੜੇ ਹਮਲੇ ਚੱਲ ਰਹੇ ਨੇ, ਧਾਰਮਿਕ ਤੌਰ ਤੇ, ਸਿਆਸੀ ਤੌਰ ਤੇ ਤਾਂ ਬਾਦਲ ਘੋਲ ਕੇ ਪੀ ਗਏ। ਹਾਲਾਂਕਿ ਚਲੋ ਕੋਈ ਮੂਵ ਚੱਲ ਰਿਹਾ ਹੈ ਕਿ ਜੀ ਧਿਰਾਂ ਇਕੱਠੀਆਂ ਹੋ ਗਈਆਂ, ਸੁਪਰੀਮ ਕੌਂਸਲ ਬਣ ਜਾਏਗੀ, ਚੋਣਾਂ ਹੋਣਗੀਆਂ। ਦੂਜਾ ਅਜੇ ਮੈਂ ਇਹਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਮੈਂ ਜਿਹਨੂੰ ਕਹਿੰਦੇ ਨੇ ਵੇਟਿੰਗ ਫॉर ਦਾ ਡਿਟੇਲਸ। ਪਰ ਮੈਨੂੰ ਲੱਗਦਾ ਹੈ ਕਿ ਵੀ ਹੈਵ ਲਰਨਡ ਨਥਿੰਗ, ਵੀ ਹੈਵ ਫੋਰਗੋਟਨ ਨਥਿੰਗ। ਅਸੀਂ ਕੁਝ ਸਿੱਖਿਆ ਨਹੀਂ ਹੈ, ਕੁਝ ਭੁਲਾਇਆ ਨਹੀਂ ਹੈ, ਉੱਥੇ ਅਸੀਂ ਘੁੰਮ ਰਹੇ। ਪਰ ਘੱਟੋ ਘੱਟ ਜਿਹੜੇ ਸਿੱਖ ਧਾਰਮਿਕ ਮੁੱਦਿਆਂ ਦੇ ਉੱਤੇ ਹਮੇਸ਼ਾ ਨਾਨ ਕੰਪਰੋਮਾਈਜ਼ ਨੇ। ਸਿਆਸਤ ਸਾਨੂੰ ਕਦੇ ਸਮਝ ਆਈ, ਕਦੇ ਨਹੀਂ ਆਈ, ਇੰਨੀਆਂ ਕੰਪਲੈਕਸ ਚੀਜ਼ਾਂ ਹੁੰਦੀਆਂ। ਸਧਾਰਨ ਸਿੱਖ ਜਿਹੜੇ ਨੇ ਉਹ, ਲੇਕਿਨ ਜਿਹੜਾ ਆਮ ਮੁੱਦਾ ਹੁੰਦਾ ਸੀ, ਜੇ ਕਿਸੇ ਨੂੰ ਤਨਖਾਹੀਆ ਬਣਾਇਆ ਹੋਇਆ, ਭਾਵੇਂ ਲੋਕਲ ਇਤਿਹਾਸਕ ਗੁਰਦੁਆਰੇ ਦੀ ਸੰਗਤ ਨਹੀਂ, ਤਾਂ ਉਹਨਾਂ ਦੇ ਨਿਆਣਿਆਂ ਨੂੰ ਵੀ ਜਿਹੜੇ ਬੱਚੇ ਨੇ ਗਰਾਊਂਡ 'ਚ ਨਾਲ ਨਹੀਂ ਸੀ ਖਿਡਾਉਂਦੇ ਕਿ ਜੀ ਤਨਖਾਹੀਆਂ ਦਾ ਮੁੰਡਾ ਹੈ, ਤੇ ਉਹ ਪ੍ਰੈਸ਼ਰ ਬਣਦਾ ਸੀ ਕਿ ਉਹ ਆ ਕੇ ਮੁੱਖ ਧਾਰਾ ਦੇ ਵਿੱਚ ਜੁੜਦੇ ਸੀ। ਉਹਨਾਂ ਨੂੰ ਇਹ ਹੁੰਦਾ ਸੀ ਕਿ ਵੀ ਇਹ ਗੱਲ ਨਹੀਂ ਹੈ। ਔਰ ਈਵਨ ਭਾਵੇਂ ਕਿ ਇਹ ਬੜਾ ਅਨਕਾਲਡ ਫॉर ਸੀ ਜਿਹੜਾ ਲੰਗਰ ਦੇ ਮੁੱਦੇ ਦੇ ਉੱਤੇ ਹੁਕਮਨਾਮਾ ਇੱਥੇ ਜਾਰੀ ਕੀਤਾ ਸੀ ਜਦ ਰਣਜੀਤ ਸਿੰਘ ਨੇ ਕੈਨੇਡਾ 'ਚ, ਲੇਕਿਨ ਇੱਕ ਟਰੂਥ ਹੈ ਕਿ ਇਸ ਮੁੱਦੇ ਦੇ ਉੱਤੇ ਭਰਾ ਨੇ ਭਰਾ ਨਾਲੋਂ ਸੈਪਰੇਸ਼ਨ ਕੀਤੀ। ਉਹਨੇ ਕਿਹਾ ਜੀ ਨਹੀਂ, ਇਹ ਅਕਾਲ ਤਖਤ ਦਾ ਹੁਕਮ ਹੈ, ਮਰਿਆਦਾ ਥੱਲੇ ਬਹਿਣ ਦੀ ਹੈ, ਤੇ ਉੱਥੇ ਉਹ ਬਣ ਗਿਆ ਕਿ ਕੁਰਸੀਆਂ ਵਾਲੇ ਤੇ ਤਪੜਾਂ ਵਾਲੇ, ਇਸ ਦੇ ਉੱਤੇ ਰਿਸ਼ਤੇਦਾਰੀਆਂ ਟੁੱਟ ਗਈਆਂ, ਮਤਲਬ ਵਰਤੋਂ ਵਿਹਾਰ ਖਤਮ ਹੋ ਗਿਆ। ਸੋ ਇਹ ਕਮਿਟਮੈਂਟ ਰਹੀ ਹੈ ਕਿ ਭਾਈ ਇਹ ਪੰਥ ਦੀ ਲਾਈਨ। ਔਰ ਅੱਜ ਜੇ ਸਾਡਾ ਜਥੇਦਾਰ ਉਹ 200 ਸਾਲ ਦੀ ਜਿਹੜੀ ਉਹ ਸਾਰੀ ਇੱਕ ਬਾਈਕਾਟ ਲਾਈਨ ਹੈ, ਜਿਹਨੂੰ ਪੂਰਾ ਐਮਬੋਡੀਮੈਂਟ ਹੈ ਜਿਹਦੀ ਰਹਿਤ ਮਰਿਆਦਾ, ਉਹਦੇ ਨਾਲ ਆਪਣੇ ਤੌਰ ਦੇ ਉੱਤੇ ਲਿਫਾਫੇ ਲੈ ਕੇ ਕੰਪਰੋਮਾਈਜ਼ ਕਰਨ ਨੂੰ ਤਿਆਰ ਹੋਏ ਨੇ, ਤੇ ਅੰਦਾਜ਼ਾ ਲਾ ਲਓ ਕਿ ਇਹ ਧਾਰਮਿਕ ਤੌਰ ਦੇ ਉੱਤੇ ਸਾਨੂੰ ਇਹ ਉਸੇ ਹੀ ਪੰਥ 'ਚ ਲਿਜਾ ਰਹੇ ਨੇ ਜਿਹੜਾ 1920 ਤੋਂ ਪਹਿਲਾਂ ਸੀ, ਕਿ ਉਹ ਇਹ ਮੂਰਤੀਆਂ ਵੀ ਰੱਖੀਆਂ ਜਾਣਗੀਆਂ ਦਰਬਾਰ ਸਾਹਿਬ। ਜੇ ਵਡਭਾਗ ਸਿੰਘ ਦੇ ਉਸ ਡੇਰੇ 'ਚ ਭੂਤ ਕੱਢੇ ਜਾ ਸਕਦੇ ਨੇ, ਤੇ ਇਹ ਵਿਚਾਰੇ ਜਿਹੜੇ ਕਢਾਉਣ ਵਾਲੇ ਜਾਂਦੇ ਨੇ ਪੰਜਾਬ 'ਚੋਂ ਜੋ ਜਾਂਦੇ ਨੇ 200 ਮੀਲ, ਫਿਰ ਬੱਸਾਂ ਜਿਹੜੀਆਂ ਉਹ ਖੜ 'ਚ ਡਿੱਗੀਆਂ ਹੁੰਦੀਆਂ। ਆ ਮਨੀਕਰਨ 'ਚ ਕਿਵੇਂ ਉੱਪਰੋਂ ਥੱਲੇ 2 ਐਕਸੀਡੈਂਟ ਹੋਏ, ਤੇ ਫਿਰ ਉਹ ਕਹਿਣਗੇ ਜੀ ਕਿ ਭੂਤਾਂ ਦਾ ਸੈਂਟਰ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਪਰਲੇ ਪਾਸੇ ਵੀ ਲਾ ਦਿਓ, ਖੋਲ ਲੈਣਗੇ ਇੱਥੇ ਵੀ। ਵੈਸੇ ਵੀ ਪਿੰਡਾਂ 'ਚ ਸੀ ਇਹ ਤਾਂ ਜੁਝਾਰੂ ਲਹਿਰ ਵੇਲੇ ਪੁੱਛਾਂ ਦੱਸਣ ਵਾਲੇ ਤੇ ਇਹ ਭੂਤਾਂ ਪ੍ਰੇਤਾਂ ਵਾਲਿਆਂ ਨੂੰ ਨੱਥ ਪਾਈ। ਅਦਰਵਾਈਜ਼ ਜੇ ਹੁਣ ਇਹ ਅਪਰੂਵਲ ਦਾ ਮਤਲਬ ਹੋਏਗਾ, ਜਦੋਂ ਤੱਕ ਉਹਨਾਂ ਦਾ ਸਾਰਾ ਸਟਰਕਚਰ ਡਿਸਮੈਂਟਲ ਨਹੀਂ ਹੁੰਦਾ,
ਅਪਰੂਵਲ ਦਾ ਮਤਲਬ, ਔਰ ਕੱਲ ਨੂੰ ਤੁਸੀਂ ਦੇਖੋਗੇ ਕਿ ਇਹਨਾਂ ਦੇ ਜਿਹੜੇ ਕੁਝ ਸਾਧ ਵੀ ਨੇ ਨਾਲ ਉਹ ਜਸਟੀਫਾਈ ਕਰਨਗੇ ਕਿ ਜੀ ਬਿਲਕੁਲ ਕਈ ਕੋਟ ਭੂਤ ਔਰ ਪ੍ਰੇਤ, ਕਰੋੜਾਂ ਭੂਤ ਔਰ ਪ੍ਰੇਤ ਨੇ, ਇਹ ਤਾਂ ਮਹਾਰਾਜ ਨੇ ਮੰਨਿਆ ਭੂਤ ਪ੍ਰੇਤ ਨੇ। ਜੇ ਭੂਤ ਪ੍ਰੇਤ ਨੇ ਉਹ ਤਾਂ ਪਰਉਪਕਾਰ ਕਰਦੇ ਨੇ ਜੀ, ਭੂਤ ਪ੍ਰੇਤ ਕੱਢ ਰਹੇ ਨੇ, ਉਹਨਾਂ ਨੂੰ ਕਿਉਂ ਪੰਥ ਚੋਂ ਕੱਢਿਆ ਗਿਆ? ਜੇ ਉਹ ਗਲਤੀ ਸੀ, ਹੁਣ ਅਸੀਂ ਗਲਤੀ ਸੁਧਾਰ ਰਹੇ। ਸੋ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ 1920 ਤੋਂ ਪਹਿਲਾਂ ਜਿਸ ਕਿਸਮ ਦਾ ਸਾਰਾ ਸਨਾਤਨੀ ਹਿੰਦੂਤਵੀ ਇੰਪੈਕਟ ਸੀ, ਉਸ ਲਾਈਨ ਵੱਲ ਸਾਨੂੰ ਤੋਰਿਆ ਜਾ ਰਿਹਾ। ਹੁਣ ਕਿੰਨਾ ਕੁ ਅਸੀਂ ਜਾਗਾਂਗੇ ਜੀ, ਹਾਲ ਦੀ ਘੜੀ ਇਸ ਦੇ ਉੱਤੇ ਡਿਬੇਟ ਤਾਂ ਹੈ। ਔਰ ਕਰਨੈਲ ਸਿੰਘ ਪੰਜੋਲੀ ਜਿਹੜੇ ਅੰਤਰਿੰਗ ਕਮੇਟੀ ਮੈਂਬਰ ਨੇ, ਉਹਨਾਂ ਨੇ ਬੜੀ ਇਹਦੇ ਤੇ ਸਟਰੋਂਗ ਸਟੇਟਮੈਂਟ ਵੀ ਦਿੱਤੀ, ਉਹਨਾਂ ਨੇ ਅਸਤੀਫਾ ਵੀ ਮੰਗਿਆ ਜਥੇਦਾਰ ਦਾ। ਅਸੀਂ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ। ਪਰ ਇਹ ਜਿਹੜਾ ਰੁਝਾਨ ਹੈ ਇਹ ਦੱਸ ਰਿਹਾ ਕਿ ਅੱਜ ਡੀ ਜਨਰੇਸ਼ਨ ਦਾ ਲੈਵਲ ਕੀ ਹੈ। ਸੋ ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।